ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਪੀਤ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ 21 ਸਟੇਟਾਂ ਜਿਹੜੀਆਂ ਆ ਉਹ ਪੋਸਟਲ ਸਰਵਿਸ ਨੂੰ ਸੂ ਕਰਨ ਜਾ ਰਹੀਆਂ ਆ, ਖਾਸ ਕਰਕੇ ਇਲੈਕਸ਼ਨ ਦੇ ਮੁੱਦੇ ਨੂੰ ਲੈ ਕੇ। ਸੋ ਜਿਹੜਾ ਨਵੇਂ ਪੋਸਟਲ ਜਨਰਲ ਹੈਗੇ ਲੂਇਸ ਡੀ ਜੁਆਏ, ਉਹਨਾਂ ਨੇ ਅੱਜ ਅਨਾਊਂਸ ਕਰ ਦਿੱਤਾ ਵੀ ਅਸੀਂ ਕਿਸੇ ਤਰ੍ਹਾਂ ਦੀਆਂ ਵੀ ਜਿਹੜੀਆਂ ਚੇਂਜਸ ਕਰਨੀਆਂ ਸੀਗੀਆਂ ਉਸ ਨੂੰ ਸਸਪੈਂਡ ਕਰਨ ਜਾ ਰਹੇ ਹਾਂ ਨਵੰਬਰ ਇਲੈਕਸ਼ਨ ਤੱਕ। ਇਲੈਕਸ਼ਨ ਤੋਂ ਬਾਅਦ ਹੀ ਉਹਦੇ ਵਿੱਚ ਜੇ ਕੋਈ ਚੇਂਜਸ ਕਰਨੀਆਂ ਆ ਪੋਸਟ ਆਫਿਸ ਦੇ ਜਿਹੜਾ ਮੈਕੈਨਿਜ਼ਮ ਦੇ ਵਿੱਚ, ਫੇਰ ਹੀ ਉਹ ਕਰਨਗੇ। ਜੀ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਦੱਸਿਆ ਵੀ ਰੀਟੇਲ ਆਵਰਸ ਉਹਨਾਂ ਵਿੱਚ ਕੋਈ ਤਬਦੀਲੀ ਨਹੀਂ ਹੋਊਗੀ। ਮੇਲ ਸੌਰਟਿੰਗ ਮਸ਼ੀਨਸ ਆ ਉਹਨਾਂ ਨੂੰ ਲੈ ਕੇ, ਅਤੇ ਨਾ ਹੀ ਜਿਹੜੀਆਂ ਮੇਲ ਬਾਕਸਿਸ, ਬਲੂ ਮੇਲ ਬਾਕਸਿਸ ਆ ਉਹਨਾਂ ਨੂੰ ਹਟਾਇਆ ਜਾਵੇਗਾ। ਅਤੇ ਮੇਲ ਪ੍ਰੋਸੈਸਿੰਗ ਫੈਸਿਲਿਟੀਜ਼ ਆ ਉਹ ਵੀ ਬੰਦ ਜਿਹੜੀਆਂ ਉਹ ਨਹੀਂ ਕੀਤੀਆਂ ਜਾਣਗੀਆਂ। ਇਹ ਇਸ ਮੌਕੇ ਇਹਨਾਂ ਨੂੰ ਹੁਣ ਉਦੋਂ ਆਪਣੇ ਇਹ ਕਦਮ ਵਾਪਸ ਲੈਣੇ ਪਏ ਨੇ ਜਿਸ ਮੌਕੇ ਜਿਹੜੀਆਂ ਇਸ ਟਾਈਮ ਖਾਸ ਕਰਕੇ ਡੈਮੋਕ੍ਰੇਟਸ ਦੇ ਦੁਆਰਾ ਜਿਹੜਾ ਮੇਲ ਇਨ ਬੈਲਟ ਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਕੜੇ ਸ਼ਬਦਾਂ 'ਚ ਨਿੰਦਾ ਅਤੇ ਵਿਰੋਧ ਵੀ ਜਿਹੜਾ ਆ ਉਸ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਇਸ ਦੇ ਬਾਵਜੂਦ ਵੀ ਜਿਹੜੇ 21 ਜਿੱਦਾਂ ਤੁਸੀਂ ਦੱਸਿਆ ਵੀ ਸਟੇਟਾਂ ਦੇ ਅਟਰਨੀ ਜਨਰਲ ਆ, ਉਹ ਮਾਸਟਰ ਜਨਰਲ ਜਿਹੜੇ ਆ ਉਹਨਾਂ ਦੀ ਇਸ ਅਨਾਊਂਸਮੈਂਟ ਤੋਂ ਬਾਵਜੂਦ ਵੀ ਜਿਹੜੀ ਆਪਣੀ ਲੀਗਲ ਸਟ੍ਰੈਟਜੀ ਆ ਉਸ ਦੇ ਵਿੱਚ ਕਹਿੰਦੇ ਤਬਦੀਲੀ ਨਹੀਂ ਲਿਆਉਣਗੇ ਅਤੇ ਫਿਰ ਵੀ ਇਸ ਨੂੰ ਲਾਸੂਟ ਜਿਹੜਾ ਉਹ ਫਾਈਲ ਕਰਨ ਜਾ ਰਹੇ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਡੈਮੋਕ੍ਰੇਟ ਪਾਰਟੀ ਦੀ ਜਿਹੜੀ ਕਨਵੈਨਸ਼ਨ ਆ ਉਸ ਦੇ ਵਿੱਚ ਅੱਜ ਕਹਿੰਦੇ ਆ ਵੀ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਜੋ ਬਾਈਡਨ ਅਤੇ ਕਮਲਾ ਹੈਰਿਸ ਆ ਉਹਨਾਂ ਦਾ ਨਾਮ ਜਿਹੜਾ ਉਹ ਦਿੱਤਾ ਜਾ ਸਕਦਾ ਆ, ਉਹ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਜਾਊਗਾ। ਅਤੇ ਕਹਿੰਦੇ ਇਸ ਨਾਮ ਨੂੰ ਜਿਹੜਾ ਦੱਸਣ ਦੇ ਲਈ ਜਿਹੜੀ ਸਿਕਿਉਰਿਟੀ ਗਾਰਡ ਸੀਗੀ ਇੱਕ ਐਲੀਵੇਟਰ ਦੇ ਵਿੱਚ, ਜਿਸ ਦੇ ਨਾਲ ਇਹਦੀ ਜੋ ਬਾਈਡਨ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਉਹ ਇਸ ਨੂੰ ਨੋਮੀਨੇਟ ਜਿਹੜੀ ਆ ਉਹ ਕਰੇਗੀ ਪ੍ਰੈਜ਼ੀਡੈਂਟ ਦੇ ਲਈ। ਜੀ, ਯੂਨੀਵਰਸਿਟੀ ਆਫ ਨੋਟਰਡੇਮ ਅਤੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਨੇ ਅੱਜ ਦੋਨਾਂ ਨੇ ਅਨਾਊਂਸ ਕਰ ਦਿੱਤਾ ਹੈ ਵੀ ਉਹ ਕਰੋਨਾ ਵਾਇਰਸ ਨੂੰ ਫੈਲਣ ਤੋਂ ਬਚਾਉਣ ਦੇ ਲਈ, ਰੋਕਣ ਦੇ ਲਈ ਜਿਹੜੀਆਂ ਆ ਕਲਾਸਿਸ, ਇਨ ਹਾਊਸ ਕਲਾਸਿਸ ਆ ਉਸ ਨੂੰ ਬੰਦ ਕਰਨ ਜਾ ਰਹੇ ਆ। ਸੋ ਇਹਨਾਂ ਯੂਨੀਵਰਸਿਟੀ ਦੇ ਵਿੱਚ ਸਿਰਫ ਔਨਲਾਈਨ ਕਲਾਸਿਸ ਹੀ ਹੋਣਗੀਆਂ। ਜੀ, ਅਤੇ ਹਰਜੋਤ ਸਿੰਘ ਜੀ, ਆਪਾਂ ਜਿੱਦਾਂ ਕੱਲ੍ਹ ਵੀ ਦੱਸਦੇ ਰਹੇ ਹਾਂ ਵੀ ਕਿਸ ਤਰੀਕੇ ਨਾਲ ਲਿਵਿੰਗਸਟਨ ਦੇ ਵਿੱਚ ਫੋਸਟਰ ਫਾਰਮਸ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਟਾਈਮ ਤਣਾਅ ਵਾਲਾ ਗੱਲ ਵੀ ਜਿਹੜੀ ਬਣੀ ਪਈ ਆ, ਲੋਕਾਂ ਦੇ ਵਿੱਚ ਡਰ ਵੀ ਆ, ਸਹਿਮ ਵੀ ਆ, ਖਾਸ ਕਰਕੇ ਜਿਹੜੇ ਕੋਵਿਡ-19 ਦੇ ਕੇਸ ਉੱਥੇ ਕਾਫੀ ਜ਼ਿਆਦਾ ਜਿਹੜੇ ਉਹ ਵਧੇ ਨੇ। ਉਸੇ ਮਾਮਲੇ ਦੇ ਵਿੱਚ ਹੁਣ ਲਿਵਿੰਗਸਟਨ ਸ਼ਹਿਰ ਦੇ ਜਿਹੜੇ ਮੇਅਰ ਗੁਰਪਾਲ ਸਿੰਘ ਸਮਰਾ, ਉਹ ਆਪਣੇ ਨਾਲ ਇਸ ਟਾਈਮ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ। ਗੁਰਪਾਲ ਸਿੰਘ ਸਮਰਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਗੁਰਪਾਲ ਸਮਰਾ ਜੀ, ਸਭ ਤੋਂ ਪਹਿਲਾਂ ਆਪਾਂ ਸਾਡੇ ਸਰੋਤਿਆਂ ਨੂੰ ਜਿਹੜੀ ਲੇਟੈਸਟ ਅਪਡੇਟ ਜਿਹੜੀ ਉਹ ਜ਼ਰੂਰ ਦੱਸੋ ਵੀ ਫੋਸਟਰ ਫਾਰਮ ਦੇ ਨਾਲ ਸੰਬੰਧਿਤ ਜਿਹੜੇ ਕਰੋਨਾ ਵਾਇਰਸ ਦੇ ਕੇਸਿਸ ਜਿਹੜੇ ਉਹ ਕਿੰਨੇ ਆ, ਕੀ ਤੁਹਾਨੂੰ ਅਧਿਕਾਰਤ ਤੌਰ ਦੇ ਉੱਤੇ ਉਹ ਆંકੜੇ ਜਿਹੜੇ ਉਹ ਦਿੱਤੇ ਗਏ ਨੇ ਕਿ ਨਹੀਂ? ਇਸ ਵੇਲੇ ਸਾਨੂੰ ਇੰਨਾ ਪਤਾ ਵੀ ਫੋਸਟਰ ਫਾਰਮ ਦੇ ਕੇਸ 200 ਤੋਂ ਉੱਪਰ ਹੈ ਤੇ ਉਹ ਤੋਂ ਵਿੱਚ 2 ਡੈਥ ਹੋ ਚੁੱਕੇ ਤੇ ਸ਼ਾਇਦ ਜ਼ਿਆਦਾ ਵੀ ਹੈਗੇ ਆ, ਪਰ ਜਿਹੜੀ ਕੰਫਰਮੇਸ਼ਨ ਪੂਰੀ ਹੋ ਚੁੱਕੀ ਆ ਇਹ 200 ਕੇਸ ਕੋਵਿਡ ਤੇ 2 ਡੈਥਸ ਹੋ ਗਏ ਆ। ਜੀ, ਸੋ ਇਹ ਕਾਫੀ ਚਿਰ ਤੋਂ ਮੇਅਰ ਸਮਰਾ ਇਸ ਦਾ ਰੌਲਾ ਪੈ ਰਿਹਾ ਸੀ ਫੋਸਟਰ ਫਾਰਮ ਦੇ ਵਿੱਚ। ਆਪਾਂ ਜਿੱਦਾਂ ਜਾਣਦੇ ਹਾਂ ਵੀ ਲਿਵਿੰਗਸਟਨ ਦੀ ਕਾਫੀ ਜ਼ਿਆਦਾ ਪਾਪੂਲੇਸ਼ਨ ਉੱਥੇ ਕੰਮ ਕਰਦੀ ਹੈ, ਜਿਨ੍ਹਾਂ 'ਚ ਬਜ਼ੁਰਗ ਵੀ ਜਿਹੜੇ ਆ ਖਾਸ ਕਰਕੇ ਸ਼ਾਮਲ ਨੇ। ਉਹਨਾਂ ਦੇ ਦੁਆਰਾ ਵੀ ਕਈ ਵਾਰੀ ਇਹ ਮੁੱਦਾ ਜਿਹੜਾ ਉਠਾਇਆ ਗਿਆ ਸੀ ਵੀ ਉੱਥੇ ਸੋਸ਼ਲ ਡਿਸਟੈਂਸਿੰਗ ਘੱਟ ਆ, ਮੋਢੇ ਦੇ ਨਾਲ ਮੋਢਾ ਖਹਿ ਰਿਹਾ ਆ, ਬ੍ਰੇਕ ਰੂਮਸ ਦੇ ਵਿੱਚ ਵੀ ਇੱਦਾਂ ਆ। ਕੀ ਇਹ ਜਦੋਂ ਉਹਨਾਂ ਨੇ ਦੱਸ ਰਹੇ ਸੀ ਫੋਸਟਰ ਫਾਰਮ ਵਾਲਿਆਂ ਦੀ ਕੀ ਪ੍ਰਤੀਕਿਰਿਆ ਸੀ? ਉਹ ਕੁਛ ਉਸ ਚੀਜ਼ ਨੂੰ ਲੈ ਕੇ ਉਹ ਕੋਈ ਕੰਮ ਕਰ ਰਹੇ ਸੀ ਵੀ ਸੋਸ਼ਲ ਡਿਸਟੈਂਸਿੰਗ ਹੋਵੇ, ਸੈਨੀਟਾਈਜੇਸ਼ਨ ਜ਼ਿਆਦਾ ਹੋਵੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਦਾ ਕੋਈ ਕੰਮ ਸੀਗਾ ਹੋਇਆ? ਜੀ, ਪਹਿਲਾਂ ਤੋਂ ਜਦੋਂ ਜਦੋਂ ਮਾਰਚ ਦੇ ਵਿੱਚ ਇਹ ਸ਼ੈਲਟਰ ਇਨ ਪਲੇਸ ਹੋਈ ਸੀ ਉਸ ਵੇਲੇ ਰੈਗੂਲੇਸ਼ਨ ਆਈ ਸੀ। ਜੀ, ਉਸ ਵੇਲੇ ਰੈਗੂਲੇਸ਼ਨ ਉਹੀ ਸੀ ਜਿਹੜੇ ਵੀ CDC ਗਾਈਡਲਾਈਨ ਦੇ ਸੀ,
ਸਟੇਟ ਆਫ ਕੈਲੀਫੋਰਨੀਆ ਤੇ ਮਿਸਟਰ ਕਾਉਂਟੀ ਹੈਲਥ ਡਿਪਾਰਟਮੈਂਟ ਦੇ ਇਹ ਇੰਡਸਟਰੀਅਲ ਲਈ ਕੋਈ ਗਾਈਡਲਾਈਨਸ ਹੈ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਫਿਰ ਸਾਰੇ ਸਟੇਟ ਆਫ ਕੈਲੀਫੋਰਨੀਆ ਹੈਲਥ ਡਿਪਾਰਟਮੈਂਟ ਮਿਸਟਰ ਕਾਉਂਟੀ ਇਹਨਾਂ ਨੂੰ ਫਿਰ ਸਾਰੇ ਇਹਨਾਂ ਨੂੰ ਗਾਈਡਲਾਈਨਸ ਬਣਾਉਣੇ ਪਏ ਜੀ ਤੇ ਉਹਦੇ ਵਿੱਚੋਂ ਤੇ ਜਦੋਂ ਜੂਨ ਦੇ ਵਿੱਚ ਜੁਲਾਈ ਦੇ ਵਿੱਚ ਪਹਿਲਾਂ ਉਹਨਾਂ ਦੇ 73 ਕੇਸਿਸ ਹੁੰਦੇ ਸੀ ਉਸ ਵੇਲੇ ਜੀ ਤੇ ਜਦੋਂ ਫਿਰ 4th of July ਹੋਈ ਤੇ ਨਾਲੇ ਫਿਰ ਸਟੇਟ ਆਫ ਕੈਲੀਫੋਰਨੀਆ ਨੇ ਸਟੇਟ ਹੋਮ ਰੈਗੂਲੇਸ਼ਨ ਚੱਕ ਦਿੱਤੇ ਤੇ ਲੋਕੀ ਵੀ ਸਟੋਰਾਂ ਜਾਣ ਲੱਗ ਪਏ, ਇੱਕ ਦੂਜੇ ਨੂੰ ਘਰਾਂ ਤੇ ਪਾਰਟੀ ਸਭ ਕੁਝ ਕਰਨ ਲੱਗ ਪਏ। ਉਹ ਤੋਂ ਬਾਅਦ ਫਿਰ ਫਾਸਟਰ ਫਰੰਟ ਨੇ ਬਾਕੀ ਸਾਰੇ ਸਟੇਟ ਦੇ ਵਿੱਚ ਮਿਸਟਰ ਕਾਉਂਟੀ ਤੇ ਕੇਸ ਬਹੁਤ ਕਾਫੀ ਵਧੇ ਸੀ ਜੀ। ਸੋ ਇਹ ਜੀ ਗੋ ਹੈਡ। ਹਾਂਜੀ ਉਹ ਤੋਂ ਬਾਅਦ ਤੇ ਆਪਣੀ ਸਾਨੂੰ ਕਾਫੀ ਟੈਲੀਫੋਨ ਆਏ ਫਾਸਟਰ ਫਰੰਟ ਜਿਹੜੇ ਆਪਣੇ ਉੱਤੇ ਕੰਮ ਕਰਦੇ ਆਪਣੇ ਪੰਜਾਬੀ ਵੀ ਬਾਕੀ ਵੀ ਜਿਹੜੇ ਉੱਤੇ ਨੈਸ਼ਨਲ ਸਾਰਿਆਂ ਨੇ ਸਾਨੂੰ ਟੈਲੀਫੋਨ ਕੀਤੇ ਕਾਫੀ ਬਹੁਤ ਆਏ 100 ਤੋਂ ਉੱਪਰ ਟੈਲੀਫੋਨ ਆਏ ਨੇ ਵੀ ਸਾਨੂੰ ਉੱਤੇ ਅਸੀਂ ਬਹੁਤ ਕੰਸਰਨ ਹਾਂ ਸਾਡੀ ਸੇਫਟੀ ਹੈ ਨਹੀਂ। ਉਹ ਤੋਂ ਬਾਅਦ ਤੇ ਫਿਰ ਅਸੀਂ ਸਿਟੀ ਲਿਵਿੰਗਸਟਨ ਵਾਲੇ ਮੈਂ ਆਪ ਤੇ ਆਪਣਾ ਸਿਟੀ ਮੈਨੇਜਰ ਤੇ ਅਸੀਂ ਜਾ ਕੇ ਫਾਸਟਰ ਫਰੰਟ ਨੂੰ ਮਿਲੇ ਵੀ ਦੱਸੋ ਵੀ ਤੁਸੀਂ ਕੀ ਕਰਦੇ ਆ ਕੀ ਕੀਤਾ ਕੀ ਕਰਨਾ। ਠੀਕ ਹੈ। ਉਹਦੇ ਵਿੱਚੋਂ ਅਸੀਂ ਪੂਰੇ ਨਹੀਂ ਖੁਸ਼ ਵੀ ਸਾਡੇ ਵੀ ਜਿਹੜੇ ਉੱਥੇ EMPLOYE ਕਰਦੇ ਆ ਆਪਣੇ ਲਿਵਿੰਗਸਟਨ ਰੈਜ਼ੀਡੈਂਟਸ ਆਪਣੇ ਵੀ ਉਹਨਾਂ ਦੀ ਪੂਰੀ ਸੇਫਟੀ ਆ ਤੇ ਉਹਦੇ ਵਿੱਚੋਂ ਤੇ ਅਸੀਂ ਫਿਰ ਮਿਰਚਟ ਕਾਉਂਟੀ ਹੈਲਥ ਡਿਪਾਰਟਮੈਂਟ ਤੋਂ ਅਸੀਂ ਉਹਨਾਂ ਨਾਲ ਗੱਲ ਕੇ ਇੰਗੇਜ ਕਰਕੇ ਤੇ ਉਹਨਾਂ ਨੇ ਫਿਰ ਉਹਨਾਂ ਦੇ ਵੀ ਗਾਈਡਲਾਈਨਸ ਉਹਨਾਂ ਨੇ ਬਣਾਏ ਵੀ ਤੁਹਾਨੂੰ ਆਹ ਕਰਨਾ ਪੈਣਾ ਤੇ ਇਹ ਕਰਨਾ ਪੈਣਾ ਆ ਤੇ ਵਿੱਚੋਂ ਪਹਿਲਾਂ ਵੀ ਹੁਣ ਫਾਸਟਰ ਫਾਰਮ ਵੀ ਉਹਨਾਂ ਨੇ ਵੀ ਕਹਿੰਦੀ ਸੀ ਉਹਨਾਂ ਦੀ ਕਪੈਸਿਟੀ ਟੈਸਟ ਕਰਨ ਨੂੰ ਜਾਂ ਵੀ ਤੁਹਾਨੂੰ ਪਤਾ ਵੀ ਇਹ ਤਾਂ ਤੇ 7 to 15 days ਨਾਲ ਰਿਜ਼ਲਟ ਆਉਣ ਲੱਗਦਾ ਆ ਉਸ ਵੇਲੇ ਤੱਕ ਦਾ ਔਖਾ ਸੀ। ਪਰ ਅਸੀਂ ਵੀ ਕਿਹਾ ਫਿਰ ਵੀ ਫਾਸਟਰ ਫਾਰਮ ਤੋਂ ਹੈਲਥ ਡਿਪਾਰਟਮੈਂਟ ਥਾਣੀ ਵੀ ਜਿਹੜੇ ਕੇਸ ਹੋਏ ਅਨਐਕਸੈਪਟੇਬਲ ਆ ਸਾਡੇ ਲਈ ਤੇ ਲਿਵਿੰਗਸਟਨ 'ਚ 5 ਕੇਸ ਨੂੰ ਸਾਡੇ ਅਨਐਕਸੈਪਟੇਬਲ ਆ ਵੀ ਸਾਡੇ ਸਿਵਲ ਸੇਫਟੀ ਤੁਹਾਨੂੰ ਕੁਛ ਕਰਨਾ ਪੈਣਾ। ਤੇ ਉਹਨਾਂ ਨੇ ਜੋ ਗਾਈਡਲਾਈਨ ਦਿੱਤੇ ਵੀ ਤੁਹਾਨੂੰ ਇੰਨੇ ਚਿਰ 'ਚ ਤੁਹਾਨੂੰ ਕੰਪਲਾਈ ਕਰਨੀ ਪੈਣੀ ਆ। ਉਹ ਜਿਹੜੇ ਗਾਈਡਲਾਈਨ ਹੈਗੇ ਸੀ ਉਹਦੇ ਵਿੱਚ ਵੀ ਜਦੋਂ ਤੁਸੀਂ ਟੈਂਪਰੇਰੀ ਵਰਕਰ ਆਉਣ ਜਾਂ ਨਵੇਂ ਵਰਕਰ ਆਉਣ ਉਹਨਾਂ ਨੂੰ ਟੈਸਟ ਕਰਨਾ ਪੈਣਾ। ਰੋਜ਼ ਨੈਗੇਟਿਵ ਟੈਸਟ ਰਿਜ਼ਲਟਸ ਹੋਣੇ ਚਾਹੀਦੇ 24 ਤੋਂ 48 ਆਵਰਸ ਪਹਿਲਾਂ ਆਉਣ ਤੋਂ। ਉਹ ਤੋਂ 2 ਵੀਕ 3 ਵੀਕ ਉਹ ਨਹੀਂ ਟੈਸਟ ਬਣ ਸਕਦੇ ਵੀ ਜਿਹੜੇ 24 ਤੋਂ 48 ਆਵਰਸ ਦੇ ਵਿੱਚ ਨੈਗੇਟਿਵ ਆਉਣਾ ਪੈਣਾ ਆ ਜੀ। ਤੇ ਉਹਨਾਂ ਨੂੰ ਪਤਾ ਵੀ ਹੁਣ ਉਹਨੇ ਪ੍ਰਾਈਵੇਟ ਕਾਂਟਰੈਕਟ ਕੀਤਾ ਤੇ ਉਹਨਾਂ ਨੂੰ ਰਿਜ਼ਲਟ ਥੋੜੇ ਜਿਹੇ ਵੀ ਹੁਣ ਛੇਤੀ ਆ ਸਕਦੇ ਆ ਉਹ ਟਾਈਮ ਲਾਈਨ ਦੇ ਵਿੱਚ ਜੀ। ਸੋ ਇੱਕ ਸਮਰਾ ਜੀ ਇਹ ਸੀ ਵੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਤਾਂ ਆਲ ਓਵਰ USA ਸੁਣ ਰਹੇ ਇਸ ਟਾਈਮ ਆਪਾਂ ਸਰੋਤਿਆਂ ਨੂੰ ਦੱਸ ਦਈਏ ਲਿਵਿੰਗਸਟਨ ਏਰੀਆ ਦੇ ਵਿੱਚ ਫੋਸਟਰ ਫਾਰਮ ਸਭ ਤੋਂ ਵੱਡਾ ਇੰਪਲੋਇਰ ਆ। ਸੋ ਇੱਕ ਇਹ ਜ਼ਰੂਰ ਦੱਸੋ ਵੀ ਜਦੋਂ ਸਾਡੇ ਜਿਹੜੇ ਗਵਰਨਰ ਆ ਗੈਬਨ ਨਿਊਸਮ ਉਹਨਾਂ ਨੇ ਡਾਇਰੈਕਟਿਵ ਇਸ਼ੂ ਕੀਤਾ ਸੀ ਵੀ ਜਿਹੜੇ ਬਜ਼ੁਰਗ ਟਾਈਪ ਲੋਕ ਆ ਬਜ਼ੁਰਗ ਟਾਈਪ ਦਾ ਮਤਲਬ ਮੇਰਾ ਇਹ ਵੀ ਜਿਹੜੇ 50+ ਹੈਗੇ ਆ ਜੇ ਉਹਨਾਂ ਨੂੰ ਲੱਗਦਾ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਖਤਰਾ ਆ ਤੇ ਉਹ ਕੰਮ ਤੋਂ ਛੁੱਟੀ ਲੈ ਸਕਦੇ ਆ ਤੇ ਉਹ ਕਹਿੰਦੇ ਕਈ ਫੋਰਸਫੁਲੀ ਉਹਨਾਂ ਨੂੰ ਕੰਮ ਤੇ ਜਾਣਾ ਪਿਆ ਕਿਉਂਕਿ ਆਪਣੇ ਬੰਦੇ ਵਿਚਾਰੇ ਡਰਦੇ ਆ ਵੀ ਹੋਰ ਸਾਨੂੰ ਫਿਰ ਜੋਬ ਨਹੀਂ ਮਿਲਣੀ ਜੇ ਜੋਬ ਤੋਂ ਕੱਢ ਦਿੱਤਾ। ਇਹਦੇ ਬਾਰੇ ਤੇ ਇੱਕ ਇਹ ਦੱਸਿਓ ਵੀ ਪੰਜਾਬੀ ਦੇ ਲੈਂਗੁਏਜ ਦੇ ਵਿੱਚ ਨਾ ਤਾਂ ਕਹਿੰਦੇ ਮਰਸਡ ਕਾਉਂਟੀ ਨੇ ਨਾ ਹੀ ਇਹਨਾਂ ਨੇ ਫੋਸਟਰ ਫਾਰਮ ਵਾਲਿਆਂ ਨੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਨੋਟਿਸ ਨਹੀਂ ਦਿੱਤਾ ਜਦ ਕਿ ਜੇ ਆਪਾਂ ਸਟਰ ਕਾਉਂਟੀ ਦੇਖੀਏ ਜਾਂ ਫ੍ਰਿਜ਼ਨੋ ਕਾਉਂਟੀ 'ਚ ਦੇਖੀਏ ਜਿਹੜੇ ਉੱਥੇ ਵੱਖ-ਵੱਖ ਜਿਹੜੇ ਬਿਜ਼ਨਸਿਸ ਆ ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਜਿਹੜੇ ਆ ਆਪਣੇ ਫਲਾਇਰ ਵਗੈਰਾ ਸਾਰੇ ਦਿੱਤੇ ਵੀ ਕੀ ਕਿੱਦਾਂ ਪ੍ਰੀਕਾਸ਼ਨਸ ਲਏ ਜਾ ਸਕਦੇ ਆ। ਜੀ ਹਾਂਜੀ ਉਹਦੇ ਵਿੱਚ ਜੋ ਤੁਸੀਂ ਕਹਿੰਦੇ ਇਹ ਠੀਕ ਆ। ਇਹ ਸਿਟੀ ਆਫ ਲਿਵਿੰਗਸਟਨ ਨੂੰ ਫਲਾਇਰ ਦਿੱਤੇ ਸੀ ਤੇ ਕੰਪਨੀ ਨੂੰ ਫਲਾਇਰ ਦਿੱਤੇ ਸੀ ਪਰ ਜਦੋਂ ਸਾਡੀ ਮੀਟਿੰਗ ਹੋਈ ਸੀ ਤੇ ਸਿਟੀ ਮੈਨੇਜਰ ਦੀ ਅਸੀਂ ਉਹਨਾਂ ਨੂੰ ਇਹ ਕੰਸਰਨ ਰੇਜ਼ ਕੀਤਾ ਪੂਰਾ ਸੀ ਜੀ। ਉਹ ਕਹਿੰਦੇ ਆ ਵੀ ਉਹ ਸਾਰੀ ਇਨਫੋਰਮੇਸ਼ਨ ਵੀ ਤੁਸੀਂ ਦੱਸ ਸਕਦੇ ਆ ਜਾ ਕੇ HR ਨੂੰ ਜੀ। ਤੇ ਅਸੀਂ ਉਹਦੇ ਵਿੱਚ ਜਵਾਬ ਕਿਹਾ ਵੀ ਜਿਹੜੇ ਇੱਥੇ ਆਪਣੇ ਕੰਮ ਕਰਦੇ ਆ ਕਈ ਹੈਗੇ ਪੰਜਾਬੀ ਕਈ ਹੈਗੇ ਸਪੈਨਿਸ਼ ਵਿੱਚ ਜੀ ਉਹਨਾਂ ਦਾ ਬਹੁਤ ਵੱਡਾ ਲੈਂਗੁਏਜ ਬੈਰੀਅਰ ਆ ਤੇ ਦੂਜੀ ਹੈਗੀ ਆ ਵੀ ਉਹ ਡਰਦੇ ਆ ਵੀ ਜੇ ਅਸੀਂ ਕੰਪਲੇਨ ਕਰਤਾ ਸਾਡੇ ਕੋਈ ਕੰਪਨੀ ਐਕਸ਼ਨ ਲੈ ਸਕਦੀ ਆ ਜੀ। ਉਹ ਕਹਿੰਦੇ ਵੀ ਇਹ ਨਹੀਂ ਅਸੀਂ ਕਰਨਾ। ਮੈਂ ਕਿਹਾ ਤੁਸੀਂ ਭਾਵੇਂ ਨਾ ਕਰੋਗੇ ਪਰ ਉਹਨਾਂ ਦਾ ਫੇਅਰ ਹੈਗਾ ਉਹਨਾਂ ਦਾ ਜੀ ਉਹਨਾਂ ਦਾ ਪੂਰਾ ਫੇਅਰ ਆ ਇਹ ਜੀ ਤੇ ਤੁਸੀਂ ਕਿੱਦਾਂ ਚੁਕਾਉਣਾ। ਕਹਿੰਦੇ ਅਸੀਂ ਸੁਪਰਵਾਈਜ਼ਰ ਨੂੰ ਦੱਸ ਦਿੰਦੇ। ਮੈਂ ਕਿਹਾ ਸੁਪਰਵਾਈਜ਼ਰ ਨਹੀਂ ਗੱਲ ਕਰਦੇ ਪੂਰੇ ਉਹਨਾਂ ਨਾਲ ਇਹ ਤੁਹਾਨੂੰ
ਉਹਨਾਂ ਨੂੰ ਤੁਹਾਨੂੰ ਡਾਇਰੈਕਟਲੀ ਤੁਹਾਨੂੰ ਇੰਗੇਜ ਕਰਨਾ ਪੈਣਾ ਆ। ਤੇ ਵੀ ਉਹ ਲੋਕੀ ਸਾਡੇ ਬਹੁਤ ਜ਼ਿਆਦਾ ਡਰਦੇ ਆ। ਜੀ ਉਹ ਕਈ ਕਹਿੰਦੇ ਆ ਵੀ ਮੇਰੀ ਵੀ ਸਾਡੇ ਘਰ ਵੀ ਆਪਣੇ ਕੋਈ 50+ ਖਣੀ ਕੰਮ ਕਰਦੇ, ਪਰ ਜੇ ਕੋਈ ਯੰਗਰ ਵੀ ਕੰਮ ਕਰਦੇ ਆ ਉਹਨਾਂ ਦੇ ਘਰ ਆਪਣੇ ਮਾਂ ਪਿਓ ਵੀ ਘਰ ਆ ਜਾਂ ਹੋਰ ਵੀ ਬਿਲਕੁਲ ਹੈਗੇ ਆ, ਉਹਨਾਂ ਬਿਲਕੁਲ ਵੀ ਜਾ ਸਕਦਾ ਆ। ਜੀ ਤੇ ਵੀ ਉਹਨੀ ਤੇ ਉਹ ਉਹਨਾਂ ਨੂੰ ਦੇਣਾ ਪੈਂਦਾ ਹੁੰਦਾ ਆ ਵੀ ਜਿਹੜਾ CDC ਗਾਈਡਲਾਈਨ ਦੇ ਵਿੱਚ ਤੁਸੀਂ ਜੀ ਤੇ ਹੁੰਦਾ ਆ ਵੀ ਜੇ ਤੁਹਾਨੂੰ ਆਪਣਾ ਫੇਰ ਹੈਗਾ ਆ ਵੀ ਤੁਸੀਂ 14 ਦਿਨ ਜੇ ਤੁਸੀਂ ਟੈਸਟ ਪਾਜ਼ਿਟਿਵ ਹੋਗਾ ਤੁਸੀਂ ਜਾ ਸਕਦੇ ਆ, ਜੀ ਤੁਹਾਨੂੰ ਪੈਸੇ 100%। ਜੀ ਜੇ ਤੁਹਾਨੂੰ ਵੀ ਹੈਗਾ ਵੀ ਤੁਹਾਡੇ ਕੋਈ ਘਰ ਕੋਈ ਤੁਸੀਂ ਨਿਆਣੇ ਨੂੰ ਸਾਂਭਣਾ ਜੋ ਕੋਈ ਸਿਆਣੇ ਦਾ ਆ, ਤੁਸੀਂ ਡਾਕਟਰ ਤੋਂ ਜਾ ਕੇ ਲਿਖਾ ਸਕਦੇ ਆ ਵੀ ਇਹ ਕਰਨਾ ਵੀ ਸਾਨੂੰ ਵੀ ਸਾਨੂੰ ਖਤਰਾ ਉਹਨੂੰ ਛੁੱਟੀ ਦੇਣੀ ਪੈਂਦੀ ਆ। ਜੀ ਜੀ ਸੋ ਇਹ ਜ਼ਰੂਰ ਬੇਨਤੀ ਕਰਾਂਗੇ ਕਿਉਂਕਿ ਸਾਨੂੰ ਪ੍ਰਾਈਵੇਟਲੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਰਹੀਆਂ ਵੀ ਅਸੀਂ ਡਰਦੇ ਮਾਰੇ ਨਹੀਂ ਦੱਸਦੇ। ਸੋ ਆਈ ਹੋਪ ਤੁਸੀਂ ਜੇ ਸਾਡੇ ਕੋਲ ਇਦਾਂ ਦੀਆਂ ਆਈਆਂ, ਕਿਉਂਕਿ ਆਪਣਾ ਨਾਮ ਨਹੀਂ ਉਹ ਦੱਸਣਾ ਚਾਹੁੰਦੇ, ਅਸੀਂ ਫਾਰਵਰਡ ਕਰਾਂਗੇ ਤੁਹਾਡੇ ਆਫਿਸ ਨੂੰ ਤਾਂ ਕਿ ਤੁਸੀਂ ਇੰਟਰਫੀਅਰ ਕਰੋ। ਜੀ ਸਾਡੇ ਇੱਦਾਂ ਮੈਂ ਹੁਣ ਆਪਣੇ ਸਾਰੇ ਸੁਣਦੇ ਆ ਕਿ ਲਿਵਿੰਗਸਟਨ ਚ ਵੀ ਜਿੱਥੇ ਫਾਸਟਰ ਫਰਮ ਬਾਕੀ ਬਹੁਤ ਸਾਡੀ ਬਹੁਤ ਸਾਰੀ ਡਿਸਟੈਂਸ ਹੈ ਸਾਡੀ। ਜੀ ਅਸੀਂ ਕਹਿੰਦੇ ਆ ਜੇ ਕਿਸੇ ਨੂੰ ਕੋਈ ਫਾਸਟ ਫਰਮ ਦਾ ਕੰਸਰਨ ਹੈਗਾ ਆ, ਜੀ ਜੇ ਤੁਹਾਨੂੰ ਹੈ ਨਹੀਂ ਕੋਈ ਇਨਫੋਰਮੇਸ਼ਨ ਵੀ ਤੁਸੀਂ ਸਿਟੀ ਲਿਵਿੰਗਸਟਨ ਤੋਂ ਕੰਟੈਕਟ ਕਰੋ। ਠੀਕ ਹੈ। ਅਸੀਂ ਤੁਹਾਨੂੰ ਅਨਾਨਿਮਸ ਰੱਖਾਂਗੇ, ਤੁਹਾਡਾ ਨਾਮ ਦਵਾਂਗੇ ਤੇ ਤੁਹਾਡੀ ਪੂਰੀ ਮਦਦ ਕਰਾਂਗੇ। ਕਰਕੇ ਸਾਡੀ ਨੰਬਰ 1 ਪ੍ਰਾਇਮਰੀ ਡਿਊਟੀ ਸਾਡੀ ਹੈਗੀ ਆ ਫਾਸਟਰ ਫਰਮ ਦੀ ਨਹੀਂ ਜੀ ਆਪਣੇ ਸਿਟੀਜ਼ਨਸ ਦੀ ਜਿਹਦੇ ਕੰਮ ਕਰਦੇ ਇੰਪਲੋਇਰ ਜਾਂ ਜੀ ਫਾਸਟਰ ਫਰਮ ਹੈਗੀ ਕੰਪਨੀ, ਜੀ ਇਹ ਹੈਗੇ ਆਪਣੇ ਵੀ ਆਪਣੇ ਰੈਜ਼ੀਡੈਂਸ ਹੈ ਸਾਡੀ ਜੀ। ਸਾਡੀ ਪ੍ਰਾਇਮਰੀ ਕੰਸਰਨ ਆ। ਤੁਸੀਂ ਸਿਟੀਜ਼ਨਸ ਦੀ ਆਵਾਜ਼ ਹੋ, ਤੁਸੀਂ ਕਾਉਂਸਲ ਹੋ, ਤੇ ਇਹ ਵੀ ਦੱਸ ਦਿਓ ਵੀ ਤੁਹਾਡੇ ਨਾਲ ਕੰਟੈਕਟ ਸਿਟੀ ਦੇ ਨਾਲ ਲਿਵਿੰਗਸਟਨ ਵਾਲੇ ਕਿੱਦਾਂ ਕਰ ਸਕਦੇ ਆ ਜੇ ਕਿਸੇ ਨੇ ਅਨੋਨਿਮਸਲੀ ਗੁਪਤ ਰਹਿ ਕੇ ਦੱਸਣਾ ਹੋਵੇ। ਓਕੇ, ਤੁਸੀਂ ਜੇ ਚਾਹੁੰਦੇ ਤਾਂ ਤੁਹਾਡੀ ਮਰਜ਼ੀ, ਜਿਸ ਤਰ੍ਹਾਂ ਮਰਜ਼ੀ। ਆਪਣਾ ਹੈਗਾ ਸਿਟੀ ਲਿਵਿੰਗਸਟਨ ਦਾ ਨੰਬਰ ਹੈਗਾ 209 ਜੀ 394 8041। ਆਪਣੇ ਇੱਥੇ ਪੰਜਾਬੀ ਬੋਲਣ ਦੀ ਸਿਟੀ ਵਿੱਚ ਹੈਗੇ ਆ, ਜੇ ਤੁਹਾਨੂੰ ਇੰਗਲਿਸ਼ ਦਾ ਬੈਰੀਅਰ ਆ ਠੀਕ ਹੈ। ਨੋ ਪ੍ਰੋਬਲਮ। ਆਪਣੇ ਸਪੈਨਿਸ਼ ਵੀ ਵਾਲੇ ਹੈਗੇ ਆ, ਜੇ ਜੇ ਕੋਈ ਬੈਰੀਅਰ ਤੁਹਾਡੀ ਹੈਗੀ ਆ ਤੇ ਆਪਣਾ ਨਾਮ ਦੱਸੋ। ਜੇ ਦੱਸਣਾ ਨਹੀਂ ਦੱਸਣਾ ਨਾ ਨੋ ਪ੍ਰੋਬਲਮ, ਸਾਨੂੰ ਆਪਣਾ ਕੰਸਰਨ ਦੱਸੋ ਤੇ ਅਸੀਂ ਆਪ ਮੇਕ ਸ਼ੋਰ ਕਰਾਂਗੇ ਵੀ ਤੁਹਾਡੀ ਕੰਸਰਨ ਪੂਰੀ ਐਡਰੈਸ ਹੋਗੀ। ਤੇ ਜੇ ਤੁਸੀਂ ਆਪਣਾ ਨੰਬਰ ਦੇ ਦੋਗੇ ਕੰਟੈਕਟ ਬੈਕ ਇਨਫੋਰਮੇਸ਼ਨ, ਤੁਹਾਨੂੰ ਪ੍ਰਾਈਵੇਟਲੀ ਕੰਟੈਕਟ ਕਰਾਂਗੇ ਵੀ ਆਹ ਅਸੀਂ ਕੀਤਾ ਆ। ਠੀਕ ਹੈ ਜੀ। ਜੀ ਤੇ ਦੂਸਰਾ ਇੱਕ ਕੁਐਸਚਨ ਮੈਂ ਪੁੱਛਣਾ ਸੀ, ਕੱਲ ਉਹਨਾਂ ਨੇ ਓਸ਼ਾ ਵਾਲਿਆਂ ਨੇ ਇੰਸਪੈਕਟ ਕਰਨ ਜਾਣਾ ਸੀ, ਉਹਦੇ ਬਾਰੇ ਕੋਈ ਅਪਡੇਟ ਤੁਹਾਨੂੰ ਆਈ ਕਿ ਨਹੀਂ ਉੱਥੋਂ ਫੋਸਟਰ ਫਾਰਮ ਤੋਂ? ਓਕੇ, ਓਸ਼ਾ ਵਾਲਿਆਂ ਨੇ ਅੱਗੇ ਵੀ ਗਿਆ ਸੀ, ਤੁਹਾਨੂੰ ਵੀ ਜਾਣਾ। ਉਹ ਸਾਨੂੰ ਅਪਡੇਟ ਸਾਨੂੰ 2-3 ਦਿਨ ਲੱਗਣਗੇ ਕਰਕੇ ਹੈਗੀ ਸਟੇਟ ਏਜੰਸੀ। ਜਦੋਂ ਉਹਨੇ ਆਪਣੀ ਰਿਪੋਰਟ ਕੰਪਾਇਲ ਕਰਨੀ ਆ, ਉਹਨੇ ਤੇ ਭੇਜਣੀ ਆ ਅੰਮ੍ਰਿਤਸਰ ਕਾਉਂਟੀ ਹੈਲਥ ਡਿਪਾਰਟਮੈਂਟ, ਉੱਥੋਂ ਫਿਰ ਸਿਟੀ ਲਿਵਿੰਗਸਟਨ ਆਉਗੀ। ਇਹ ਤੇ ਥੋੜੇ 2-3 ਦਿਨ ਟਾਈਮ ਲੱਗ ਜਾਂਦਾ ਥੋੜਾ ਜਿਹਾ। ਜੀ ਠੀਕ ਹੈ। ਇੱਕ ਚੀਜ਼ ਮੇਅਰ ਸਮਰਾ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੀ ਮਰਸੈਡ ਜਿਹੜਾ ਪਬਲਿਕ ਹੈਲਥ ਡਿਪਾਰਟਮੈਂਟ ਆ, ਉਹਨਾਂ ਨੇ ਜਿਹੜਾ ਨੰਬਰਸ ਵਗੈਰਾ ਦੱਸਣ ਤੋਂ ਫੋਸਟਰ ਫਾਰਮਸ ਤੋਂ ਇਨਕਾਰ ਕੀਤਾ। ਕਹਿੰਦੇ ਵੀ ਪ੍ਰਾਈਵੇਸੀ ਦਾ ਕੰਸਰਨ ਆ। ਨੰਬਰਸ ਦੇ ਨਾਲ ਪ੍ਰਾਈਵੇਸੀ ਦਾ ਕੰਸਰਨ ਕਿੱਦਾਂ ਜਿਹੜਾ ਬਣਦਾ? ਆਲਰੇਡੀ ਆਪਾਂ ਅਮਰੀਕਾ ਦੇ ਵੱਖ-ਵੱਖ ਥਾਵਾਂ ਤੋਂ ਨੰਬਰਸ ਜਿਹੜੇ ਉਹ ਦੇਖ ਰਹੇ ਆ ਵੀ ਕਿ ਕਿਤੇ ਮੀਟ ਪ੍ਰੋਸੈਸਿੰਗ ਪਲਾਂਟ 'ਚ ਇੰਨੇ ਨੰਬਰ ਆਏ ਆ। ਇਹ ਕੀ ਇਸ ਦੇ ਪਿੱਛੇ ਚੱਲ ਰਿਹਾ? ਹਾਂਜੀ, ਜੋ ਤੁਸੀਂ ਕਿਹਾ ਹੈ ਮੈਂ ਆਪ ਹੀ ਅੰਮ੍ਰਿਤਸਰ ਕਾਉਂਟੀ ਹੈਲਥ ਡਿਪਾਰਟਮੈਂਟ ਮੈਂ ਪੁੱਛਿਆ ਸਵਾਲ ਰਹੀ, ਜੇ ਨੰਬਰ ਦੱਸ ਦੋਗੇ ਇਹ ਤੁਸੀਂ ਥੋੜ੍ਹਾ ਕਹਿੰਦੇ ਵੀ ਨਾਮ ਦੱਸੋ ਜੀ। ਫਿਰ ਤੁਸੀਂ ਕਹਿ ਦੋ ਵੀ XYZ ਦਾ ਵੀ 200 ਜਾਂ 300 ਜਾਂ 2 ਨੰਬਰ ਦੱਸਣੇ ਤੁਸੀਂ। ਜੀ ਜੀ ਬਿਲਕੁਲ। ਤੇ ਉਹ ਕਹਿੰਦੇ ਆ ਪਤਾ ਨਹੀਂ ਮੈਨੂੰ ਵੀ ਇਹ ਉਹ ਐਕਸਪਰਟ, ਉਹ ਆਪਾਂ ਐਕਸਪਰਟ ਨਹੀਂ, ਪਰ ਮੇਰੇ ਵੱਲੋਂ ਤੇ ਚਾਹੀਦੀ ਆ ਵੀ ਇਨਫੋਰਮੇਸ਼ਨ ਸਭ ਨੂੰ ਦੇ ਦਿਓ ਜੀ। ਇਹ ਸਭ ਨੂੰ ਇਨਫੋਰਮੇਸ਼ਨ ਹੈਗੀ ਆ, ਸਾਰੇ ਆਪਣੀ ਇੰਗੇਜ ਕਰ ਸਕਦੇ ਆ ਵੀ ਸਾਡੀ ਸੇਫਟੀ ਹੈਗੀ ਕਿ ਨਹੀਂ, ਕਰਦੇ ਜਾਏ ਕਿ ਨਾ। ਫਿਰ ਕਈ ਆਪਣੇ ਡਿਸੀਜਨ ਤੁਸੀਂ ਹੋਰ ਬਣਾ ਸਕਦੇ ਆ। ਇਹ ਇਨਫੋਰਮੇਸ਼ਨ ਬਹੁਤ ਜ਼ਰੂਰੀ ਆ ਵੀ ਪਬਲਿਕ ਨੂੰ ਦੇਣੀ ਚਾਹੀਦੀ ਆ। ਜੀ ਬਿਲਕੁਲ। ਤੇ ਕਹਿੰਦੇ ਕਰਕੇ ਵੀ ਉਹ ਕਹਿੰਦੇ ਵੀ ਅਸੀਂ ਕਿਸੇ ਕੰਪਨੀ ਨੂੰ ਇਹ ਟ੍ਰਾਂਸਫਾਰਮ ਨਹੀਂ, ਬਾਕੀ ਕਹਿੰਦੇ ਅਸੀਂ ਸ਼ੇਮ ਨਹੀਂ ਕਰਨਾ ਚਾਹੁੰਦੇ। ਮੈਂ ਕਿਹਾ ਸ਼ੇਮ ਇਹ ਆ ਵੀ ਜਿਹੜੇ ਕੰਮ ਕਰਦੇ ਵਰਕਰ ਆ ਉਹਨਾਂ ਦੀ ਪ੍ਰੋਟੈਕਸ਼ਨ ਘਟਦੀ ਆ। ਸ਼ੇਮਫੁਲ ਇਹ ਆ। ਬਿਲਕੁਲ ਬਿਲਕੁਲ ਜੀ। ਇਹ ਮਾੜੀ ਗੱਲ ਆ ਵੀ ਇਹ ਤਾਂ ਲੋਕਾਂ ਨੂੰ ਜਾਣ ਬੁੱਝ ਕੇ ਮੌਤ ਦੇ ਮੂੰਹ ਦੇ ਵਿੱਚ ਧੱਕਣ ਵਾਲੀ ਗੱਲ ਆ ਵੀ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਨਹੀਂ ਵੀ ਉਹਨਾਂ ਦੇ ਇਰਦ ਗਿਰਦ ਇੰਨੇ ਜਾਣਿਆਂ ਨੂੰ ਕਰੋਨਾ ਵਾਇਰਸ ਹੋਇਆ ਆ, ਉਹ ਇੱਕ ਦੂਜੇ ਨੂੰ ਮਿਲਦੇ ਆ, ਕੁਛ ਵੀ ਹੁੰਦਾ, ਕਿਉਂਕਿ ਹਰ ਟਾਈਮ ਸੋਸ਼ਲ ਡਿਸਟੈਂਸਿੰਗ ਤੇ ਉਹ ਚੀਜ਼ਾਂ ਨਹੀਂ ਹੁੰਦੀਆਂ। ਸੋ ਇਹ ਚੀਜ਼ ਬਹੁਤ ਜ਼ਰੂਰੀ ਆ। ਆਈ ਥਿੰਕ ਇਹ ਪ੍ਰੈਸ਼ਰ ਜ਼ਰੂਰ ਪਾਉਣਾ ਚਾਹੀਦਾ। ਹੋਰ ਪ੍ਰੈਸ਼ਰ ਅਸੀਂ ਕਾਫੀ ਪਾ ਰਹੇ ਹਾਂ ਜੀ ਕਰਕੇ ਬਈ ਅਸੀਂ ਹੈਗੇ ਆ ਮੇਅਰ ਲਿਵਿੰਗਸਟਨ ਦੇ ਸਿਟੀ ਦੇ,
ਅਸੀਂ ਕੰਪਨੀ ਲਈ ਕੰਮ ਕਰਦੇ, ਜੀ ਜੀ ਉਹ ਜੀ ਸਾਨੂੰ ਕੁਛ ਨਹੀਂ ਕਹਿ ਸਕਦੇ। ਤੇ ਜੇ ਅਸੀਂ ਨਾ ਪ੍ਰੈਸ਼ਰ ਪਾਈਏ ਤੇ ਪ੍ਰੈਸ਼ਰ ਪਾਉਣਾ ਕਿਵੇਂ ਆ, ਪਾਉਣਾ ਉਹ ਕੋਈ ਨਹੀਂ ਪਾ ਸਕਦਾ। ਜੀ ਜੀ ਜਿਹੜੇ ਉੱਥੇ EMPLOYEE ਆ ਉਹ ਵਿਚਾਰੇ ਮਿਹਨਤੀ ਆ, ਪਰ ਉਹ ਉਹਨਾਂ ਦੇ ਆਪਾਂ ਵੀ ਉਹਨਾਂ ਦੀ ਘਰ ਦੀ ਪੇਮੈਂਟਾਂ ਵੀ, ਖਾਣਾ ਵੀ ਪੈਂਦਾ ਹੈ, ਸਾਰੇ ਕੁਝ ਹੁੰਦਾ। ਹੱਥ ਬੱਜੇ ਨੇ ਉਹਨਾਂ ਦੇ। ਜੀ 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 ਹਾਂਜੀ ਤੇ ਅਗਲਾ ਅਗਲਾ ਬੱਜੇ ਸਾਡੇ ਹੱਥ ਖੁੱਲੇ ਆ, ਸਾਡੇ ਕੋਲ ਵੱਡਾ ਮੈਗਾਫੋਨ ਆ। ਅਸੀਂ ਪੰਜਾਬ ਜਿਹੜੀ USA ਨੂੰ ਜਾਂ ਬਾਕੀ ਨੂੰ ਗੱਲ ਕਰਕੇ ਸਾਰੇ ਇਨਫੋਰਮੇਸ਼ਨ ਦੇ ਸਕਦੇ ਆ, ਉਹ ਕੰਪਨੀ ਸਾਨੂੰ ਨਹੀਂ ਕੰਟਰੋਲ ਕਰ ਸਕਦੀ। ਜੀ ਜੀ ਸੋ ਮੇਰਾ ਅਗਲਾ ਕੁਐਸਚਨ ਇਹ ਆ, ਤੁਹਾਡੇ ਸਿਟੀ ਦੇ ਨਾਲ ਹੀ ਰਿਲੇਟਡ ਆ। ਤੁਹਾਡੇ ਸਿਟੀ ਦੇ ਵਿੱਚ ਵੀ ਕਹਿੰਦੇ 700 ਦੇ ਕਰੀਬ ਲੋਕ ਜਿਹੜੇ ਆ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਆ। ਸੋ ਮੈਜੋਰਟੀ ਜਿਹੜੇ ਤੁਹਾਡੀ ਪੋਪੂਲੇਸ਼ਨ ਆ ਸ਼ਹਿਰ ਦੀ, ਉਹ ਜਾਂ ਸਪੈਨਿਸ਼ ਆ ਜਾਂ ਪੰਜਾਬੀ ਆ। ਸੋ ਇਸ ਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਂਡਲ ਕਰ ਰਹੇ ਹੋ, ਕਿਉਂਕਿ ਤੁਹਾਡੇ ਏਰੀਆ ਦੇ ਵਿੱਚ ਹਸਪੀਟਲਸ ਵੀ ਕਾਫੀ ਘੱਟ ਹੈਗੇ ਆ। ਜੀ ਹਾਂਜੀ, ਆਪਣੇ ਇੱਥੇ ਹਸਪੀਟਲ ਕਪੈਸਿਟੀ ਬੇਅਰਲੀ ਕੀਪ ਅਪ ਕਰਦੀ ਆ ਵੀ ਉਹਨਾਂ ਦੇ ਸ਼ਾਇਦ 5-10 ਬੈੱਡ ਹੋਣਗੇ, ਅੱਧੋ ਹੈ ਨਹੀਂ। ਅਸੀਂ ਸਟੇਟ ਦੀ ਵਾਚ ਲਿਸਟ ਉੱਤੇ ਅੰਮ੍ਰਿਤਸਰ ਕਾਉਂਟੀ ਸਾਰੀ, ਤੇ ਜਿਹੜੇ ਸਿਟੀ ਲਿਵਿੰਗਸਟਨ ਨੇ ਜਦੋਂ ਪਹਿਲਾਂ ਇਹ ਆਈ ਸੀ, ਅਸੀਂ ਲਿਵਿੰਗਸਟਨ ਸਿਟੀ ਨੇ ਮਾਸਕ ਮੈਂਡੇਟਰੀ ਕਰ ਦਿੱਤੇ ਸੀ। ਅਸੀਂ ਸਟੋਰਾਂ ਨੂੰ ਸਾਰਿਆਂ ਨੂੰ ਅਸੀਂ ਆਪ ਕੋਲੋਂ ਖਰੀਦ ਕੇ ਤੇ ਬਿਜ਼ਨਸ ਨੂੰ ਜਾ ਕੇ ਮੈਸੇਜ ਕੇ ਤੇ ਆਪਣੇ ਪੁਲਿਸ ਡਿਪਾਰਟਮੈਂਟ ਨੇ ਜੋ ਦੇਖਦੇ ਆਪਣੇ ਆਪ ਪਾਰਕਾਂ ਕੋਈ ਸੈਰ ਕਰਦਾ ਜਦ ਤੁਰ ਜਾਂਦੇ ਆ, ਉਹਨਾਂ ਖੜੇ ਗੱਲ ਕਰਦੇ ਸੀ ਜੇ ਉਹਨਾਂ ਮੈਸੇਜ ਦਿੰਦੇ ਸੀ ਸੇਫਟੀ ਸਾਡੀ ਚਾਹੀਦੀ ਆ। ਤੇ ਜਿਹੜੇ ਆਪਣੇ ਲਿਮਿਟਸ ਦੇ 700 ਨੰਬਰ ਆ, ਜੋ ਇਹ ਸਿਟੀ ਲਿਮਿਟ ਨਹੀਂ, ਆਪਣੇ ਇਹ ਹੁੰਦਾ ਹੈ ਆਪਣੇ ਜ਼ਿਪ ਕੋਡ ਤੇ ਜੀ ਸਿਟੀ ਲਿਮਿਟਸ ਦੀ ਜਿਹੜਾ ਆਪਣੇ ਸਿਟੀ ਲਿਮਿਟਸ ਐਨਫੋਰਸਮੈਂਟ ਹੈਗੀ ਆਪਣੇ ਸਿਟੀ ਲਿਮਿਟ ਦੇ ਵਿੱਚ, ਪਰ ਜਿਹੜੇ ਰੈਕਡ ਹੁੰਦੇ ਆ ਇਹ ਆਉਂਦੇ ਆ ਬਾਹਰੋਂ ਵੀ, ਆਪਣੇ ਜਿਹੜੇ ਬਾਹਰ ਰਹਿੰਦੇ ਆਊਟ ਆਫ ਸਿਟੀ ਤੋਂ ਲੋਕ ਹਨ। ਹਾਂਜੀ, ਉਹ ਸਾਡੇ ਕੰਟਰੋਲ ਨੇ, ਪਰ ਅਸੀਂ ਸਾਰੀ ਪੂਰੀ ਕਰ ਰਹੇ ਹਾਂ ਜੀ। ਓਕੇ, ਥੈਂਕ ਯੂ ਜੀ। ਤੇ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ। ਸਾਨੂੰ ਪਤਾ ਹੈ ਵੀ ਤੁਸੀਂ ਜਿਹੜਾ ਆ ਜੀ ਹੁਣ ਅੱਗੇ ਮੀਟਿੰਗ ਦੇ ਵਿੱਚ ਜਾਣਾ ਆ, ਤੇ ਥੈਂਕ ਯੂ ਤੁਸੀਂ ਸਮਾਂ ਦਿੱਤਾ ਪੰਜਾਬੀ ਰੇਡੀਓ USA ਦੇ ਉੱਤੇ, ਤੇ ਆ ਕੇ ਜਿਹੜੀ ਆ ਲੇਟੈਸਟ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ, ਤੇ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਾਲਾਤ ਜਿਹੜੇ ਉੱਥੇ ਸੁਧਰਨ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਬਹੁਤ ਥੈਂਕ ਯੂ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਫਰਿਜ਼ਨੋ, ਯੂਬਾ ਸਿਟੀ ਜਾਂ ਲਿਵਿੰਗਸਟਨ ਟਰਲਕ ਏਰੀਏ 'ਚ ਹੈਗੇ ਆ, ਬਹੁਤ ਸਾਰੇ ਕਈ ਮੀਟ ਪ੍ਰੋਸੈਸਿੰਗ ਪਲਾਂਟਸ ਜਿੱਦਾਂ ਫੋਸਟਰ ਫਾਰਮ, ਇੱਥੇ ਵੀ ਆਪਣੇ ਪੰਜਾਬੀ ਕਾਫੀ ਕੰਮ ਕਰਦੇ ਆ। ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਖਤਰਾ ਆ ਜਾਣ ਦਾ, ਕਰੋਨਾ ਹੋ ਸਕਦੀ ਆ, ਅਤੇ ਤੁਹਾਨੂੰ ਜੇ ਨਹੀਂ ਗਏ ਤਾਂ ਜੋਬ ਤੋਂ ਕੱਢ ਦੇਣਗੇ ਤੁਹਾਨੂੰ। ਹੁਣ ਉਹਨੇ ਦੱਸਿਆ ਜਿਹੜਾ ਮੇਅਰ ਹੈਗੇ ਆ ਉੱਥੇ ਦੇ ਵੀ ਸਾਡੇ ਆਫਿਸ ਕੰਟੈਕਟ ਕਰੋ ਅਨੋਨਿਮਸਲੀ, ਤੁਸੀਂ ਅਨੋਨਿਮਸਲੀ ਕਾਲਾਂ ਕਰਕੇ ਤੁਸੀਂ ਦੱਸ ਸਕਦੇ ਆ। ਹੋਰ ਵੀ ਉੱਥੇ ਜੋ ਕੁਛ ਹੋ ਰਿਹਾ, ਜਦੋਂ ਅਸੀਂ 3 ਮਹੀਨੇ ਪਹਿਲਾਂ ਵੀ ਸ਼ੋਅ ਕੀਤਾ ਸੀ, ਉਦੋਂ ਕਹਿੰਦੇ ਸੀ ਵੀ ਜਿੱਥੇ ਖਾਣਾ ਖਾਣ ਵਾਲਾ ਲੰਚ ਰੂਮ ਆ ਬੜਾ ਘੱਟ ਡਿਸਟੈਂਸ ਹੈਗਾ ਆ। ਸਾਨੂੰ ਕਈ ਜਿਹੜੇ ਆ ਯੰਗ ਲੋਕ 25, 30, 35 ਸਾਲਾਂ ਵਾਲਿਆਂ ਦੀਆਂ ਕਾਲਾਂ ਆਈਆਂ ਵੀ ਸਾਡੇ ਪੇਰੈਂਟਸ ਉੱਥੇ ਕੰਮ ਕਰਦੇ, ਸਾਨੂੰ ਖਤਰਾ ਹੈਗਾ ਆ ਵੀ ਉਹ ਬਿਮਾਰ ਹੋ ਜਾਊਗੇ, ਹੈ ਨਾ। ਸੋ ਪਲੀਜ਼ ਐਕਟ ਜ਼ਰੂਰ ਕਰਿਆ ਕਰੋ, ਹੈ ਨਾ। ਇੱਦਾਂ ਡਰਦੇ ਮਾਰੇ ਇੱਦਾਂ ਨਹੀਂ ਕੰਮ ਚੱਲਣਾ ਹੈਗਾ। ਸੋ ਇੱਥੇ ਹਰ ਇੱਕ ਦੇ ਕੋਲ ਆਪਣੇ ਰਾਈਟਸ ਹੈਗੇ ਆ। ਸੋ ਪਲੀਜ਼ ਸਾਡਾ ਮੇਅਰ ਨੂੰ ਲਿਆਉਣ ਦਾ ਵੀ ਇਹੀ ਹੱਕ ਸੀ, ਤਾਂ ਕਿ ਲੋਕਾਂ ਨੂੰ ਲੱਗੇ ਵੀ ਹਾਂ ਇਹ ਆਪਣਾ ਹੀ ਬੰਦਾ ਆ। ਸੋ ਇਹਨਾਂ ਦੇ ਆਫਿਸ ਤੁਸੀਂ ਜਦ ਮਰਜ਼ੀ ਕੰਟੈਕਟ ਕਰ ਸਕਦੇ ਆ। ਬਿਲਕੁਲ, ਮੈਂ ਇੱਕ ਵਾਰੀ ਫੇਰ ਨੰਬਰ ਦੱਸ ਦਿੰਦਾ ਜਿਹੜਾ ਇਹਨਾਂ ਨੇ ਸ਼ੇਅਰ ਕੀਤਾ ਸੀਗਾ, ਵੀ ਉੱਥੇ ਤੁਸੀਂ ਜਿਹੜਾ ਆਪਣੀ ਸ਼ਿਕਾਇਤ ਜਾਂ ਆਪਣੇ ਕੰਸਰਨ ਜੋ ਵੀ ਤੁਹਾਨੂੰ ਚਿੰਤਾ ਹੈਗੀ ਆ, ਉਹ ਤੁਸੀਂ ਉੱਥੇ ਦਰਜ ਕਰਾ ਸਕਦੇ ਆ। ਲਿਵਿੰਗਸਟਨ ਸਿਟੀ ਦੇ ਲਈ ਤੁਸੀਂ ਗੁਪਤ ਰਹਿ ਕੇ ਜੇ ਤੁਸੀਂ ਨਾਮ ਦੱਸਣਾ ਹੈ ਤਾਂ ਠੀਕ ਆ, ਜੇ ਨਹੀਂ ਦੱਸਣਾ ਤਾਂ ਵੀ ਜਿਹੜੇ ਕੋਈ ਚੱਕਰ ਨਹੀਂ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਨੰਬਰ ਆ 209 394 80 41 209 394 8041 ਦੇ ਉੱਤੇ। ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਵੀ ਕੋਈ ਚੱਕਰ ਨਹੀਂ, ਕਹਿੰਦੇ ਪੰਜਾਬੀ ਦੇ ਵਿੱਚ ਵੀ ਤੁਸੀਂ ਉੱਥੇ ਬੋਲਣ ਵਾਲੇ ਹੈਗੇ ਆ, ਤੁਸੀਂ ਉਹਨਾਂ ਨੂੰ ਆਪਣੀ ਚਿੰਤਾ ਜਿਹੜੀ ਆ ਉਹ ਜਤਾ ਕੇ ਜਿਹੜਾ ਉਹ ਤੁਸੀਂ ਦੱਸ ਸਕਦੇ ਹੈਗੇ ਆ। ਅਤੇ ਇੱਕ ਚੀਜ਼ ਜਿਹੜੀ ਉਹਨਾਂ ਨੇ ਬਿਲਕੁਲ ਸਹੀ ਕਹੀ ਆ, ਵੀ ਕਹਿੰਦੇ ਸਾਡੇ ਹੱਥ ਨਹੀਂ ਵੱਜੇ, ਅਸੀਂ ਉਸ ਕੰਪਨੀ ਦੇ ਲਈ ਕੰਮ ਨਹੀਂ ਕਰਦੇ, ਅਸੀਂ ਲਿਵਿੰਗਸਟਨ ਸ਼ਹਿਰ ਦੇ ਜਿਹੜੇ ਨੁਮਾਇੰਦੇ ਆ, ਬਸ਼ਿੰਦੇ ਆ, ਤੁਹਾਡੇ ਬਸ਼ਿੰਦਿਆਂ ਦੇ ਜਿਹੜੇ ਉਹ ਨੁਮਾਇੰਦੇ ਆ, ਅਤੇ ਤੁਹਾਡੀ ਆਵਾਜ਼ ਜਿਹੜੀ ਉਹ ਚੁੱਕਣਗੇ। ਅਤੇ ਆਈ ਥਿੰਕ ਲੋਕਾਂ ਨੂੰ ਹੋਰ ਸਾਰਿਆਂ ਨੂੰ ਵੀ ਜਿਹੜੀ ਮਰਸੈਡ ਕਾਉਂਟੀ ਦੀ ਜਿਹੜੀ ਪਬਲਿਕ ਹੈਲਥ ਡਿਪਾਰਟਮੈਂਟ ਆ ਉਸ ਦੇ ਉੱਤੇ ਹੋਰ ਦਬਾਅ ਪਾਉਣ ਦੀ ਜ਼ਰੂਰਤ ਆ, ਵੀ ਅਸਲ ਆંકੜੇ ਜਿਹੜੇ ਫੋਸਟਰ ਫਾਰਮ ਦੇ ਜਿਹੜੇ ਉਹ ਦੱਸੋ। ਨੋ ਡਾਊਟ ਮਰਸੈਡ ਕਾਉਂਟੀ ਦਾ ਸਭ ਤੋਂ ਵੱਡਾ ਇੰਪਲੋਇਰ ਜਿਹੜਾ ਆ ਉਹ ਫੋਸਟਰ ਫਾਰਮ ਆ। ਕਾਫੀ ਉਹਨਾਂ ਨੂੰ ਉਸ ਤੋਂ ਜਿਹੜੇ ਟੈਕਸ ਵੀ ਜਿਹੜਾ ਆਉਂਦਾ ਆ, ਇੰਪਲੋਇਮੈਂਟ ਵੀ ਜਿਹੜੀ ਆ ਉੱਥੋਂ ਜਿਹੜੀ ਉਹ ਦਿੰਦੀ ਹੈ ਸ਼ਹਿਰ ਨੂੰ ਅਤੇ ਕਾਉਂਟੀ ਦੇ ਲਈ। ਉਹ ਹੋ ਸਕਦਾ ਵੀ ਇਸੇ ਤੋਂ ਹਿਚਕਿਚਾਹਟ ਦੇ ਵਿੱਚ ਜਿਹੜੇ ਉਹ ਕਰਦੇ ਹੋਣ, ਪਰ ਅਜਿਹੇ ਮੌਕਿਆਂ ਦੇ ਉੱਤੇ ਜਿਹੜੇ ਅਜਿਹੇ ਅਧਿਕਾਰੀਆਂ ਦੀ ਕਹਿ ਲਓ ਵੀ ਅਸਲ ਜਿਹੜੀ ਹਰਜੋਤ ਸਿੰਘ ਜੀ ਪਰਖ ਹੁੰਦੀ ਆ, ਵੀ ਲੋਕਾਂ ਦੇ ਨਾਲ ਖੜ੍ਹ ਰਹੇ ਆ ਕਿ ਸਿਰਫ ਜਿਹੜੇ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਦੇ ਨਾਲ ਜਿਹੜਾ ਉਹ ਖੜ੍ਹ ਰਹੇ ਨੇ। ਸੋ ਲੋਕ ਹੋਣਗੇ ਤਾਂ ਕਾਰਪੋਰੇਸ਼ਨਾਂ ਜਿਹੜੀਆਂ ਆ ਉਹ ਚੱਲਦੀਆਂ ਰਹਿਣਗੀਆਂ,
ਜੇ ਲੋਕਾਂ ਨੂੰ ਲਤਾੜਦੇ ਰਹੇ, ਉਹਨਾਂ ਦੀ ਗੱਲ ਨਾ ਸੁਣਦੇ ਰਹੇ, ਤਾਂ ਅਜਿਹੀਆਂ ਕਾਰਪੋਰੇਸ਼ਨਸ ਦਾ ਵੀ ਜਿਹੜਾ ਉਹ ਕੀ ਕਰਨਾ ਹੈ। ਸੋ ਪਲੀਜ਼ ਜਿੰਨੇ ਵੀ ਜਿਹੜੇ ਇਸ ਟਾਈਮ ਸੁਣ ਰਹੇ ਆ ਲਿਵਿੰਗਸਟਨ ਦੇ ਵਿੱਚ ਖਾਸ ਕਰਕੇ, ਜਾਂ ਜਿਹੜੇ ਫੋਸਟਰ ਫਾਰਮ ਦੇ ਵਿੱਚ ਕੰਮ ਕਰਦੇ ਆ, ਇਹ ਲਿਵਿੰਗਸਟਨ ਦੇ ਜਿਹੜੇ ਬਸ਼ਿੰਦੇ ਨੇ, ਰਹਿਣ ਵਾਲੇ ਨੇ, ਉਹ ਇਹਨਾਂ ਦੇ ਕੌਂਸਲ ਸਿਟੀ ਦੇ ਵਿੱਚ ਜਿਹੜੇ ਆ ਉਹ ਸ਼ਿਕਾਇਤ ਆਪਣੀ ਜਿਹੜੀ ਉਹ ਦਰਜ ਕਰਾ ਸਕਦੇ ਆ ਫੋਸਟਰ ਫਾਰਮ ਦੇ ਖਿਲਾਫ। ਅਤੇ ਜੇ ਤੁਸੀਂ ਕੰਟੈਕਟ ਨੰਬਰ ਛੱਡੋਗੇ ਤਾਂ ਉਹ ਤੁਹਾਨੂੰ ਪ੍ਰਾਈਵੇਟਲੀ ਜਿਹੜੇ ਆ ਗੋਪਨੀय ਰਹਿ ਕੇ ਗੁਪਤ ਤਰੀਕੇ ਦੇ ਨਾਲ ਜਿਹੜੀ ਆ ਤੁਹਾਡੇ ਨਾਲ ਗੱਲਬਾਤ ਵੀ ਜਿਹੜੀ ਉਹ ਕਰਨਗੇ, ਤਾਂ ਜੋ ਤੁਹਾਡਾ ਨਾਮ ਜਿਹੜਾ ਆ ਉਹ ਨਸ਼ਰ ਨਾ ਹੋਵੇ, ਫੋਸਟਰ ਫਾਰਮ ਨੂੰ ਜਿਹੜਾ ਉਹ ਨਾ ਪਤਾ ਲੱਗੇ। ਉਹ ਨੰਬਰ ਸੀਗਾ 209 394 80 41 209 394 8041। ਸਾਡਾ ਸਮਾਂ ਵੀ ਸਮਾਪਤ ਆ, ਅਤੇ ਜਾਂਦੇ ਜਾਂਦੇ ਇੱਕ ਜ਼ਰੂਰ ਆਪਾਂ ਕੈਲੀਫੋਰਨੀਆ ਫਾਇਰ ਦੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਸਟੇਟ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਆਲਰੇਡੀ 35 ਦੇ ਕਰੀਬ ਜਿਹੜੀਆਂ ਅੱਗਾਂ ਆ ਵੱਖ-ਵੱਖ ਜਿਹੜੇ ਥਾਵਾਂ ਆ ਉੱਥੇ ਲੱਗੀਆਂ ਹੋਈਆਂ ਆ। ਸੈਨ ਮਟੇਓ ਦੇ ਵਿੱਚ ਇਸ ਵੇਲੇ ਬਹੁਤ ਹੀ ਖਤਰਨਾਕ ਅੱਗ ਜਿਹੜੀ ਆ ਚੱਲ ਰਹੀ ਹੈਗੀ ਆ। ਸੋ ਇਹ ਜਿਹੜਾ ਪਲੀਜ਼ ਜੇ ਤੁਸੀਂ ਬਾਹਰ ਕਿਤੇ ਜਾ ਵੀ ਰਹੇ ਹੈਗੇ ਆ, ਮੇਕ ਸ਼ੋਰ ਕਰ ਲਓ ਕਿ ਇਸ ਏਰੀਏ 'ਚ ਜਾ ਰਹੇ ਆ ਉਹ ਕਿਤੇ ਅੱਗ ਵਾਲਾ ਏਰੀਆ ਤਾਂ ਨਹੀਂ ਹੈਗਾ, ਸਮੋਕ ਬਹੁਤ ਜ਼ਿਆਦਾ ਆ ਅਤੇ ਉਹਨਾਂ ਨੇ ਬਲੋਕ ਨਾ ਕੀਤਾ ਹੋਵੇ। ਸੋ ਇਹ ਜ਼ਰੂਰ ਮੇਕ ਸ਼ੋਰ ਕਰ ਲਿਓ ਜੀ। ਅਤੇ ਬਾਕੀ ਬਿਜਲੀ ਜਿਹੜੇ ਰੋਲਿੰਗ ਬਲੈਕਆਊਟਸ ਆ ਉਹ ਵੀ ਅਮਰੀਕਾ 'ਚ ਨਹੀਂ ਜੀ, ਇਕੱਲੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਖਾਸ ਕਰਕੇ ਉਹ ਚੱਲ ਰਹੇ ਆ। ਇਸ ਨੂੰ ਅੱਜ ਜਿਹੜਾ ਗੱਲ ਵੀ ਦੋਵਾਂ ਹੱਥਾਂ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਜਿਹੜੀ ਇਸ ਦੇ ਉੱਤੇ ਟਿੱਪਣੀ ਜਿਹੜੀ ਉਹਨਾਂ ਨੇ ਕੀਤੀ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟਾਂ ਨੇ ਜਾਣਬੁੱਝ ਕੇ ਰੋਲਿੰਗ ਬਲੈਕਆਊਟਸ ਜਿਹੜੇ ਇੰਟੈਂਸ਼ਨਲੀ ਇੰਪਲੀਮੈਂਟ ਕੀਤੇ ਆ, ਜਿਹਦੇ ਕਰਕੇ ਬਹੁਤ ਸਾਰੇ ਅਮਰੀਕਨਸ ਆ ਉਹ ਹਨੇਰੇ 'ਚ ਨੇ। ਅਤੇ ਕਿ ਕਹਿੰਦੇ ਡੈਮੋਕ੍ਰੇਟਸ ਜਿਹੜੇ ਐਨਰਜੀ ਡਿਮਾਂਡ ਦੇ ਨਾਲ ਕੀਪ ਅਪ ਜਿਹੜੇ ਉਹ ਨਹੀਂ ਕਰ ਸਕੇ। ਕਹਿੰਦੇ ਉੱਧਰ ਮੈਂ ਅਮਰੀਕਾ ਨੂੰ ਜਿਹੜਾ ਆ ਐਨਰਜੀ ਇੰਡੀਪੈਂਡੈਂਟ ਜਿਹੜਾ ਉਹ ਬਾਕੀਆਂ 'ਤੇ ਨਿਰਭਰਤਾ ਜਿਹੜੀ ਆ ਉਹ ਹਟਾਈ ਆ, ਅਤੇ ਦੂਜੇ ਪਾਸੇ ਜਿਹੜੇ ਇਹ ਐਨਰਜੀ ਕਹਿੰਦੇ ਵੀ ਇੰਨੀ ਆ ਵੀ ਆਪਾਂ ਯੂਜ਼ ਪੂਰੀ ਜਿਹੜੀ ਉਹ ਨਹੀਂ ਹੋ ਰਹੀ। ਕਹਿੰਦੇ ਇਹੀ ਬਰਨੀ ਬਾਈਡਨ ਅਤੇ AOC ਦੀ ਗ੍ਰੀਨ ਨਿਊ ਡੀਲ ਹੈਗੀ ਆ, ਜਿਹੜੀ ਕੈਲੀਫੋਰਨੀਆ ਦੀਆਂ ਫੇਲਡ ਪਾਲਿਸੀ ਪੂਰੇ ਅਮਰੀਕਾ ਤੱਕ ਜਿਹੜੀ ਆ ਉਹ ਲੈ ਕੇ ਆ ਸਕਦੀਆਂ। ਸੋ ਇਹ ਜਿਹੜਾ ਅੱਜ ਕੈਲੀਫੋਰਨੀਆ ਦੇ ਵਿੱਚ ਹੋ ਰਹੇ ਬਲੈਕਆਊਟਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਟਵੀਟ ਜਿਹੜਾ ਉਹ ਕੀਤਾ ਸੀਗਾ ਜੀ। ਬਿਲਕੁਲ ਨੈਪਾ, ਨਵਾਡਾ ਅਤੇ ਮੌਂਟਰੇ ਕਾਉਂਟੀ ਦੇ ਵਿੱਚ ਅੱਗਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਜੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂ ਕਮਲ ਤੇਰੀ